ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਫਿਰ ਗੁਰੂ ਰਾਮਦਾਸ ਪਿਤਾ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਦੇਸ਼ਾਂ ਵਿਦੇਸ਼ਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਇਕੱਤਰਿਤ ਹੋਇਆ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਕਿਸੇ ਨੇ ਇਹ ਬੜੀ ਪਿਆਰੀ ਗੱਲ ਕਹੀ ਔਰ ਸੱਚਾਈ ਇਹਦੇ ਵਿੱਚ, ਸੱਚਾਈ। ਤੁਸੀਂ ਕਿੰਨੇ ਵੀ ਬਿਹਤਰੀਨ ਸ਼ਬਦਾਂ ਦਾ ਇਸਤੇਮਾਲ ਕਰ ਲਓ। ਅਸੀਂ ਕਈ ਵਾਰੀ ਗੁਰੂ ਘਰ 'ਚ ਵੀ ਜਾਂਦੇ ਹਾਂ ਨਾ, ਗੁਰੂ ਘਰ 'ਚ ਜਾ ਕੇ ਜਾਂ ਧਾਰਮਿਕ ਸਥਾਨ ਤੇ ਜਾ ਕੇ ਅਸੀਂ ਕਈ ਵਾਰੀ ਬੜੇ ਬਿਹਤਰੀਨ ਸ਼ਬਦ ਬੋਲਦੇ ਹਾਂ। ਇੱਥੋਂ ਤੱਕ ਕਿ ਅਰਦਾਸ ਵਿੱਚ ਵੀ ਜਦੋਂ ਆਪਣੀ ਕੋਈ ਜੋਦੜੀ ਕਰਨੀ, ਗੁਰੂ ਜੀ ਦੇ ਅੱਗੇ ਕਈ ਤਰ੍ਹਾਂ ਦੇ ਵਿਸ਼ੇਸ਼ਣ ਵੀ ਲਾ ਦਿੰਦੇ ਆ। ਪਿਆਰਿਓ, ਇੱਕ ਮੇਰੀ ਬੇਨਤੀ ਹੈ, ਜਿੰਨੇ ਮਰਜ਼ੀ ਬਿਹਤਰੀਨ ਸ਼ਬਦਾਂ ਦਾ ਇਸਤੇਮਾਲ ਕਰ ਲਓ, ਪਰ ਪਰਿਣਾਮ ਤੁਹਾਡੀਆਂ ਭਾਵਨਾਵਾਂ ਦੇ ਆਧਾਰ ਤੇ ਹੀ ਹੋਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਉਂਕਿ ਈਸ਼ਵਰ ਮੇਰਾ, ਪਰਮੇਸ਼ਰ ਮੇਰਾ, ਰੱਬ ਮੇਰਾ, ਸਾਈਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਬਿਹਤਰੀਨ ਸ਼ਬਦ ਨਹੀਂ ਵੇਖਦਾ, ਤੇਰੇ ਅੰਦਰਲੀ ਭਾਵਨਾ ਵੇਖਦਾ ਹੈ। ਤੇਰਾ ਅੰਦਰ ਕਿੱਥੇ ਖੜੋਤਾ ਹੈ, ਤੇਰੇ ਅੰਦਰ ਕੀ ਚੱਲ ਰਿਹਾ। ਤੇ ਜੇ ਬਾਹਰ ਤੇਰੇ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਚੱਲ ਰਿਹਾ ਨਾ, ਤੇ ਤੇਰੀ ਝੋਲੀ ਨਹੀਂ ਉਹ ਭਰਨੀ। ਪਿਆਰਿਆ, ਉਹ ਤੇ ਤੇਰੀ ਭਾਵਨਾ ਵੇਖਦਾ, ਤੇਰੇ ਬੋਲੇ ਹੋਏ ਸ਼ਬਦ ਨਹੀਂ ਵੇਖਦਾ। ਉਹ ਬੋਲੇ ਹੋਏ ਸ਼ਬਦ ਨਹੀਂ ਕੱਲੇ ਸੁਣਦਾ, ਉਹ ਤੇ ਤੇਰੀ ਭਾਵਨਾ ਵੱਲ ਵੇਖਦਾ। ਤੇਰਾ ਹਿਰਦੇ ਕੀ ਕਹਿ ਰਿਹਾ, ਤੇਰੇ ਹਿਰਦੇ ਦੇ ਅੰਦਰ, ਤੇਰੇ ਦਿਲ ਦੇ ਅੰਦਰ ਕੀ ਚੱਲ ਰਿਹਾ, ਸਤਿਗੁਰੂ ਉਹ ਵੇਖਦੇ ਨੇ। ਇਸ ਕਰਕੇ ਆਪਣੇ ਹਿਰਦੇ ਨੂੰ ਸ਼ੁੱਧ ਰੱਖੀਏ, ਆਪਣੀ ਭਾਵਨਾ ਨੂੰ ਉੱਚੀਆਂ ਰੱਖੀਏ, ਤੇ ਜੋ ਵੀ ਭਾਵਨਾ ਦੇ ਮੁਤਾਬਕ ਦਿਲੋਂ ਤੂੰ ਪਿਤਾ ਜੀ ਅੱਗੇ ਫਰਿਆਦ ਕਰੇਂਗਾ ਨਾ, ਫਿਰ ਉਹ ਤੇਰੀ ਝੋਲੀ ਭਰਨਗੇ। ਤੇ ਜੇ ਬਸ ਬਿਹਤਰੀਨ ਸ਼ਬਦ ਵਰਤੀ ਜਾਏਗਾ, ਕੇਵਲ ਬਿਹਤਰੀਨ ਸ਼ਬਦਾਂ ਦਾ ਇਸਤੇਮਾਲ ਕਰੇਗਾ, ਤੇ ਅੰਦਰ ਕੁਝ ਹੋਰ ਚੱਲਦਾ ਹੋਏਗਾ, ਤੇ ਪਰਿਣਾਮ ਉਹੋ ਹੀ ਹੋਣੇ ਜੋ ਤੇਰੇ ਅੰਦਰ ਚੱਲਦਾ ਹੈ। ਕਿਉਂਕਿ ਪਰਮੇਸ਼ਰ ਹਮੇਸ਼ਾ ਹਿਰਦੇ ਨੂੰ ਪਹਿਚਾਣਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਜ਼ਰੂਰਤ ਤੋਂ ਜ਼ਿਆਦਾ ਮਿਲੇ ਉਹਨੂੰ ਨਸੀਬ ਕਹਿੰਦੇ ਨੇ। ਬੰਦੇ ਨੇ ਸੋਚਿਆ ਵੀ ਨਾ ਹੋਵੇ ਨਾ, ਉਹ ਚੀਜ਼ਾਂ ਵੀ ਮਿਲ ਜਾਣ, ਨਸੀਬ ਹੈ। ਸਭ ਕੁਝ ਹੈ ਪਰ ਬੰਦਾ ਫਿਰ ਵੀ ਰੋਂਦਾ ਰਵੇ, ਉਹਨੂੰ ਬਦਨਸੀਬ ਕਿਹਾ ਜਾਂਦਾ ਹੈ। ਕਈ ਵੇਖੋ ਤੁਹਾਡੇ ਇਰਦ ਗਿਰਦ ਇਹੋ ਜਿਹੇ ਹੋਣਗੇ, ਸਭ ਕੁਝ ਹੈ, ਬਸ ਰੋਣ ਦੀ ਆਦਤ ਪਈ ਹੈ। ਹਰ ਗੱਲ ਦੇ ਉੱਤੇ ਬਸ ਰੋਈ ਜਾਣਾ, ਹਾਏ ਮੇਰੇ ਕੋਲ ਹੈ ਕੀ, ਹਾਏ ਮੈਨੂੰ ਤੇ ਕੁਝ ਵੀ ਮਿਲਿਆ ਨਹੀਂ, ਮੈਂ ਤੇ ਇੰਨੀ ਪਿੱਛੇ ਰਹਿ ਗਿਆ। ਸੱਚੀ ਗੱਲ ਏ, ਬਹੁਤਾ ਕਹੀਏ ਬਹੁਤਾ ਹੋਏ। ਜਿਸ ਪੱਖ ਤੋਂ ਵੀ ਇਸ ਗੱਲ ਨੂੰ ਮਰਜ਼ੀ ਲੈ ਲਓ, ਜੇ ਹਰ ਵੇਲੇ ਰੋਈ ਜਾਏਗਾ ਨਾ, ਪਰਮੇਸ਼ਰ ਕਹਿੰਦਾ ਇਹਦਾ ਸੁਭਾਅ ਹੀ ਰੋਣਾ ਬਣ ਗਿਆ, ਚੱਲ ਹੁਣ ਇਹਦੇ ਕਰਮਾਂ ਦੇ ਵਿੱਚ ਰੋਣਾ ਹੀ ਪਾਉਣਾ ਹੈ। ਤੇ ਜੇ ਤੂੰ ਹਰ ਵੇਲੇ ਉਹਦਾ ਸ਼ੁਕਰਾਨਾ ਕਰੇਗਾ, ਅੱਜ ਜੇ ਤੇਰੇ ਕੋਲ ਥੋੜਾ ਵੀ ਹੈ ਨਾ, ਕੱਲ ਇਹੋ ਜੀ ਕਿਰਪਾ ਉਹ ਤੇਰੇ ਉੱਤੇ ਕਰੇਗਾ, ਜਿਹੜੀ ਦਾਤ ਤੇਰੇ ਕਰਮਾਂ 'ਚ ਨਹੀਂ ਵੀ ਲਿਖੀ ਹੋਈ, ਉਹਦੇ ਨਾਲ ਵੀ ਤੇਰੀ ਝੋਲੀ ਭਰ ਦੇਗਾ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ, ਸੁਣਿਓ, ਜ਼ਰੂਰਤ ਤੋਂ ਜ਼ਿਆਦਾ ਮਿਲੇ ਉਹਨੂੰ ਨਸੀਬ ਕਹਿੰਦੇ ਨੇ। ਸਭ ਕੁਝ ਹੈ ਫਿਰ ਵੀ ਰੋਂਦਾ ਰਵੇ, ਉਹਨੂੰ ਬਦਨਸੀਬ ਕਹਿੰਦੇ ਨੇ। ਤੇ ਜ਼ਿੰਦਗੀ ਵਿੱਚ ਥੋੜਾ ਘੱਟ ਪਾ ਕੇ ਵੀ ਹਮੇਸ਼ਾ ਖੁਸ਼ ਰਵੇ, ਉਹਨੂੰ ਖੁਸ਼ ਨਸੀਬ ਕਹਿੰਦੇ ਨੇ। ਹੁਣ ਇਹ ਫੈਸਲਾ ਅਸੀਂ ਕਰਨਾ ਹੈ, ਇਹ ਸਾਡੇ ਉੱਤੇ ਨਿਰਭਰ ਕਰਦੀ ਹੈ ਗੱਲ ਕਿ ਅਸੀਂ ਬਦਨਸੀਬ ਬਣਨਾ ਹੈ ਕਿ ਖੁਸ਼ ਨਸੀਬ ਬਣਨਾ ਹੈ। ਬਦਨਸੀਬ ਬਣਨਾ ਤਾਂ ਵੀ ਤੁਹਾਡੇ ਹੱਥ ਵਿੱਚ ਹੈ, ਜੇ ਖੁਸ਼ ਨਸੀਬ ਬਣਨਾ ਹੈ ਨਾ, ਉਹਨੇ ਥੋੜਾ ਵੀ ਦਿੱਤਾ ਹੈ ਤਾਂ ਵੀ ਤੂੰ ਸ਼ੁਕਰਾਨਾ ਕਰਨਾ ਹੈ। ਤੇ ਫਿਰ ਇੱਕ ਸਮਾਂ ਇਹੋ ਜਿਹਾ ਆਉਣਾ ਹੈ, ਤੇਰੀ ਬਦਨਸੀਬੀ ਨੂੰ ਵੀ ਉਹ ਖੁਸ਼ ਨਸੀਬੀ ਦੇ ਵਿੱਚ ਬਦਲ ਦੇਵੇਗਾ। ਜੇ ਹਰ ਵੇਲੇ ਉਹਦਾ ਸ਼ੁਕਰਾਨਾ ਕਰੇਗਾ, ਸ਼ੁਕਰ ਹੈ ਦਾਤਿਆ ਤੂੰ ਮੈਂ ਗਰੀਬ ਨੂੰ ਭਾਗ ਲਾਏ ਨੇ, ਸ਼ੁਕਰ ਹੈ ਤੂੰ ਮੈਨੂੰ ਖਾਣ ਨੂੰ ਰੋਟੀ ਦੇ ਰਿਹਾ, ਸ਼ੁਕਰ ਹੈ ਭਾਵੇਂ ਮੈਂ ਇੱਕ ਸਬਜ਼ੀ ਨਾਲ ਖਾ ਰਿਹਾ, ਪਰ ਖਾ ਤੇ ਰਿਹਾ, ਕਈ ਤੇ ਇੱਕ ਸਬਜ਼ੀ ਲਈ ਖਾਣ ਲਈ ਵੀ ਤਰਸਦੇ ਨੇ। ਸ਼ੁਕਰ ਹੈ ਮੈਨੂੰ ਤੂੰ 50 ਗਜ ਦਾ ਮਕਾਨ ਦਿੱਤਾ ਹੈ, ਕਈ ਤੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ। ਸ਼ੁਕਰ ਹੈ ਤੇਰਾ।
ਜਦੋਂ ਹਰ ਕੰਮ ਦੇ ਵਿੱਚ ਸ਼ੁਕਰਾਨਾ ਕਰੇਗਾ ਨਾ ਤੇ ਫਿਰ ਪਿਆਰਿਓ ਉਹ ਤੇਰੀ ਬਦਨਸੀਬੀ ਨੂੰ ਵੀ ਖੁਸ਼ ਨਸੀਬੀ ਦੇ ਵਿੱਚ ਬਦਲ ਦੇਵੇਗਾ। ਇਹ ਫੈਸਲਾ ਅਸੀਂ ਕਰਨਾ ਹੈ, ਅਸੀਂ ਬਦਨਸੀਬ ਬਣਨਾ ਹੈ ਕਿ ਖੁਸ਼ ਨਸੀਬ ਬਣਨਾ। ਫਿਰ ਸੁਣ ਲਓ, ਜ਼ਰੂਰਤ ਤੋਂ ਜ਼ਿਆਦਾ ਮਿਲੇ ਉਹਨੂੰ ਪਿਆਰਿਓ ਨਸੀਬ ਕਹਿੰਦੇ ਨੇ। ਸਭ ਕੁਝ ਹੈ ਪਰ ਫਿਰ ਵੀ ਰੋਂਦਾ ਰਵੇ ਉਹਨੂੰ ਬਦਨਸੀਬ ਕਹਿੰਦੇ ਨੇ। ਤੇ ਜ਼ਿੰਦਗੀ ਦੇ ਵਿੱਚ ਥੋੜਾ ਘੱਟ ਪਾ ਕੇ ਵੀ ਹਮੇਸ਼ਾ ਖੁਸ਼ ਰਵੇ ਉਹਨੂੰ ਖੁਸ਼ ਨਸੀਬ ਕਹਿੰਦੇ ਨੇ। ਅਸੀਂ ਜੇ ਰੋਜ਼ ਜੁੜਦੇ ਆ ਤੇ ਖੁਸ਼ ਨਸੀਬ ਬਣੀਏ ਪਿਆਰਿਓ, ਤਾਂ ਹੀ ਇਹ ਸਾਡਾ ਇਕੱਤਰਤ ਹੋਇਆ ਸਫਲਾ ਹੋਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ। 1329 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ ਕਰਤਾ। ਤੂੰ ਮੇਰਾ ਜਜਮਾਨ ਇੱਕ ਦਖਣਾ, ਹਾਉ ਤੈ ਪਹਿ ਮੰਗੂ ਦੇ ਆਪਣਾ ਨਾਮ। ਆਓ ਇਹ ਸ਼ਬਦ ਦਾ ਗਾਇਨ ਸਾਰੇ ਰਲ ਮਿਲ ਕੇ ਕਰੀਏ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਹੈ ਮੋਬਾਈਲਾਂ ਵਿੱਚ, ਸ਼ਬਦ ਕੱਢ ਲਓ। ਇਸ ਸਮੇਂ ਕੋਈ WhatsApp ਫੇਸਬੁੱਕਾਂ ਨਹੀਂ ਚਲਾਉਣੀਆਂ, ਸ਼ਬਦ ਪੜ੍ਹਨ ਵਾਸਤੇ ਮੋਬਾਈਲ ਜਿਹੜੇ ਕੱਢਣਾ ਚਾਹੋ ਕੱਢ ਲਓ। ਤੇ ਆਓ ਇਹ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਕੀ ਮੈਸੇਜ ਦਿੱਤਾ ਉਹ ਸ਼ੇਅਰ ਕਰੀਏ, ਇੱਕ ਦੂਜੇ ਨਾਲ ਵਿਚਾਰ ਕਰੀਏ, ਸਤਿਗੁਰੂ ਸੇਵਾ ਲੈਣ। ਬਾਕੀ ਜੋ ਤੁਸੀਂ ਸਮਾਗਮ ਵੇਖ ਰਹੇ ਹੋ, ਇਹ YouTube ਦਾ, Facebook ਦਾ ਲਿੰਕ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸਾਂਝਾ ਕਰ ਦਿਓ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਤੇ ਸਨੇਮਰ ਬੇਨਤੀ, 14 ਤਰੀਕ ਨੂੰ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ। ਉਸੇ ਸਬੰਧ ਦੇ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਰਾਤੀ 10 ਵਜੇ ਤੋਂ ਤਕਰੀਬਨ 3 ਵਜੇ ਤੱਕ ਕੇਸਰੀ ਦਸਤਾਰਾਂ ਗੁਰਮੁਖਾਂ ਨੇ ਸਜਾ ਕੇ ਆਉਣੀਆਂ ਨੇ, ਕੇਸਰੀ ਚੁੰਨੀਆਂ ਭੈਣਾਂ ਨੇ ਲੈ ਕੇ ਆਉਣੀਆਂ ਨੇ। ਮੇਰੀ ਸਭ ਨੂੰ ਬੇਨਤੀ, ਇਹ ਤੁਹਾਡੇ ਪਰਿਵਾਰ ਦਾ ਕਾਰਜ ਹੈ, ਪਰਿਵਾਰਕ ਮੈਂਬਰਾਂ ਦਾ ਪ੍ਰੋਗਰਾਮ ਹੈ ਤੇ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਦੇਸ਼ਾਂ ਵਿਦੇਸ਼ਾਂ, ਪਿੰਡਾਂ ਸ਼ਹਿਰਾਂ ਤੋਂ ਪਹੁੰਚਣ ਦੀ ਕਿਰਪਾਲਤਾ ਕਰਨੀ। ਕਈ ਕਹਿੰਦੇ ਜੀ 15 ਦੀ ਛੁੱਟੀ ਨਹੀਂ ਬੱਚਿਆਂ ਨੂੰ। ਮੈਂ ਬੇਨਤੀ ਕਰਦਾ, ਕੋਈ ਘਰ ਵਿੱਚ ਵਿਆਹ ਸ਼ਾਦੀ ਹੋਵੇ, ਛੁੱਟੀ ਕਰਾ ਲੈਂਦੇ ਆ। ਇਹ ਤੇ ਗੁਰੂ ਦਾ ਕਾਰਜ ਹੈ, ਹਰ ਦਿਨ ਹੀ ਪੜ੍ਹਨਾ ਹੈ ਬੱਚਿਆਂ ਨੇ, ਚੰਗੀ ਤੋਂ ਚੰਗੀ ਸਿੱਖਿਆ ਲੈਣੀ। ਪਰ ਜੇ ਇੱਕ ਦਿਨ ਗੁਰੂ ਦੇ ਲਈ ਛੁੱਟੀ ਵੀ ਕਰ ਲੈਣਗੇ ਨਾ ਤੇ ਵਿਦਿਆ ਦੇ ਵਿੱਚ ਬਰਕਤ ਹੀ ਸਹਿਬ ਪਾਉਣਗੇ। ਇਸ ਕਰਕੇ ਮੇਰੀ ਸਨੇਮਰ ਬੇਨਤੀ, ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ, ਕਿਉਂਕਿ ਮੈਨੂੰ ਬੜੇ ਮੈਸੇਜ ਆਏ ਜਦੋਂ ਪਿਛਲੇ ਮਹੀਨੇ ਰਹਿਣ ਸਬਾਈ ਕੀਤੀ ਜੀ, ਇੱਕ ਰਾਤ ਅਸੀਂ ਅਟੈਂਡ ਕੀਤਾ ਸਮਾਗਮ, ਆਹ ਮੰਗ ਪੂਰੀ ਕਰਤੀ ਮਹਾਰਾਜ ਨੇ, ਆਹ ਕਿਰਪਾ ਕਰਤੀ। ਤੇ ਇਹ ਮੇਰੀ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਭ ਨੇ ਰਹਿਣ ਸਬਾਈ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਇਹ ਸ਼ਬਦ ਕੋਈ ਰਸਨਾ ਮੰਝੀ ਨਾ ਰਹੇ, ਬੜੇ ਪਿਆਰ 'ਚ ਗਾਇਓ ਮੇਰੇ ਨਾਲ ਨਾਲ। ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ। ਇੱਕ ਦਖਣਾ ਹਉ ਤੈ ਪੈ ਮੰਗੂ, ਇੱਕ ਦਖਣਾ ਹਉ ਤੈ ਪੈ ਮੰਗੂ, ਦੇਹ ਆਪਣਾ ਨਾਮ। ਤੂੰ ਮੇਰਾ ਵਾਹਿਗੁਰੂ, ਤੂੰ ਮੇਰਾ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ। ਇੱਕ ਦਖਣਾ ਹਉ ਤੈ ਪੈ ਮੰਗੂ, ਇੱਕ ਦਖਣਾ ਹਉ ਤੈ ਪੈ ਮੰਗੂ, ਦੇਹ ਆਪਣਾ ਨਾਮ।
जजमान करता, तू मेरा जजमान। तू मेरा जजमान करता, तू मेरा जजमान। सारे आखो धन बाबा। देव सिंह जी। गुर प्रसादी विद्या विचारे, पढ़ पढ़ पावे मान। गुर प्रसादी विद्या विचारे, पढ़ पढ़ पावे मान। आप मधे आप परगासिया, आप मधे आप परगासिया, आया अमृत नाम। तू मेरा जजमान करता, तू मेरा जजमान। तू मेरा जजमान करता, तू मेरा जजमान। एक दखना होते पह मांगो, एक दखना वाहिगुरु, एक दखना वाहिगुरु जी, एक दखना होते पह मांगो। दे है अपना नाम। तू मेरा, तू मेरा, मेरा तू मेरा, तू मेरा। तू मेरा, तू मेरा, तू मेरा, तू मेरा। तू मेरा, तू मेरा, मेरा तू मेरा, तू मेरा। तू मेरा, तू मेरा, तू मेरा। पढ़ो। तू मेरा जजमान करता, तू मेरा जजमान। तू मेरा जजमान करता, तू मेरा जजमान। गुरु रामदास जी, सारे अखन जी, धन बाबा। देव सिंह जी। पंच तस कर तावत राखे, चूका मन अभिमान। पंच तस कर तावत राखे, चूका मन अभिमान। दिष्ट विकारी दुर्मत पागी, दिष्ट विकारी दुर्मत पागी, ऐसा ब्रह्म ज्ञान। तू मेरा जजमान करता, तू मेरा जजमान। तू मेरा जजमान करता, तू मेरा
मेरा जजमान करता, तू मेरा जजमान, तू मेरा जजमान करता, तू मेरा जजमान। गुरु रामदास जी खट्टे वालिया। जत सत चावल दया कणक कर, प्रापत पाती तान। जत सत चावल दया कणक कर, प्रापत पाती तान। दूध करम संतोख कियो कर, दूध करम संतोख कियो कर, ऐसा मांगो दान। तू मेरा तू मेरा, मेरा तू मेरा, तू मेरा, तू मेरा तू मेरा, मेरा तू मेरा, तू मेरा, मेरा तू मेरा, मेरा तू मेरा, तू मेरा, तू मेरा तू मेरा, मेरा तू मेरा, तू मेरा। जी तू मेरा जजमान करता, तू मेरा जजमान, तू मेरा जजमान करता, तू मेरा जजमान। मेरा जजमान, मेरा मेरा जजमान। खिमा तीरज कर गौलवेरी, सहजे बछरा खीर पिए। खिमा तीरज कर गौलवेरी, सहजे बछरा खीर पिए। सिफत शर्म का कपड़ा मांगो, सिफत शर्म का कपड़ा मांगो। हर गुण नानक रवते रहे, तू मेरा जजमान करता, तू मेरा जजमान, तू मेरा जजमान करता, तू मेरा जजमान। एक दखना होते पह मांगो, एक दक्षिणा मैं मांगू, एक दखना होते पह मांगो, एक दखना होते पह मांगो। देह अपना नाम, तो मेरा जजमान करता, तू मेरा जजमान, तू मेरा जजमान करता,
मेरी बेनती है, ਅਸੀਂ ਕਈ ਵਾਰੀ ਨਾ ਦਾਅਵੇ ਕਰਦੇ ਆ, ਇਹ ਮੇਰਾ ਘਰ, ਇਹ ਮੇਰਾ ਪਰਿਵਾਰ, ਇਹ ਮੇਰੀ ਗੱਡੀ, ਆ ਮੇਰੀ ਕੋਠੀ, ਆ ਮੇਰੀ ਜਾਇਦਾਦ, ਆ ਮੇਰੀ ਦੁਕਾਨ, ਆ ਮੇਰਾ ਮੌਲ। ਪਿਆਰਿਓ, ਦੁਨਿਆਵੀ ਚੀਜ਼ਾਂ ਦਾ ਜਿੰਨਾ ਦਾਅਵਾ ਕਰਦੇ ਆ ਨਾ, ਇਹ ਮੇਰੀਆਂ ਨੇ, ਅਸਲੀਅਤ ਵਿੱਚ ਉਹ ਸਾਡੀਆਂ ਨਹੀਂ। ਤੇ ਜਿਹੜਾ ਸਾਡਾ ਆਪਣਾ ਉਹਨੂੰ ਕਦੀ ਆਪਣਾ ਕਿਹਾ ਨਹੀਂ। ਮੇਰੀ ਬੇਨਤੀ, ਜਿੱਥੇ ਜਿੱਥੇ ਵੀ ਬੈਠੇ ਆ ਨਾ, ਚੌਂਕੜੇ ਮਾਰ ਲਓ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੋ ਧਿਆਨ ਤੇ ਸ਼ਰਧਾ ਨਾਲ ਕਹੋ, ਕਰਤਾ ਤੂੰ ਮੇਰਾ ਜਜਮਾਨ। ਜਜਮਾਨ ਕਹਿੰਦੇ ਨੇ ਦਾਤੇ ਨੂੰ, ਤੂੰ ਮੇਰਾ ਦਾਤਾ ਹੈ, ਤੂੰ ਮੇਰਾ ਜਜਮਾਨ ਹੈ, ਤੂੰ ਹੀ ਮੈਨੂੰ ਸਭ ਕੁਝ ਦੇਣ ਵਾਲਾ ਦਾਤਾ ਹੈ। ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਅੰਦਰੋਂ ਕਹੋ, ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ। ਤੇ ਮੈਂ ਸੱਚ ਕਹਿ ਰਿਹਾ, ਜਦੋਂ ਕਹੋਗੇ ਨਾ ਭਾਵਨਾ ਨਾਲ ਤੂੰ ਮੇਰਾ, ਤੇ ਉਧਰੋਂ ਵੀ ਆਵਾਜ਼ ਦੂਜੇ ਪਾਸਿਓਂ ਆਏਗੀ, ਅੱਛਾ ਬੱਚਿਆ, ਜੇ ਤੂੰ ਮੇਰਾ ਤੇ ਮੈਂ ਵੀ ਤੇਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਏਕ ਸਿੰਘ। ਆਓ ਗੁਰੂ ਰਾਮਦਾਸ ਬਾਪੂ ਜੀ ਦੇ ਚਰਨਾਂ ਦਾ ਧਰੋ ਧਿਆਨ ਤੇ ਸਾਰੀ ਸੰਗਤ ਪਿਆਰ ਦੇ ਵਿੱਚ ਕਹੋ, ਤੂੰ ਮੇਰਾ, 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 ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਮੇਰਾ, 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 ਮੇਰਾ, ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ, ਮੇਰਾ, ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ, ਤੂੰ ਮੇਰਾ। ਕਰਤਾ ਤੂੰ ਮੇਰਾ ਜਜਮਾਨ। ਗੁਰਾ ਇੱਕ ਦੇ ਬੁਝਾਈ ਸਪਨਾ ਜੀਆਂ, ਤਾਂ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੀ ਤੂੰ ਮੇਰਾ, 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 ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਤੂੰ ਮੇਰਾ ਜਜਮਾਨ ਜੀ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਉਹ ਪਾਏ ਕਿਤੇ ਨਾ ਪਾਈਏ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ 부ਜੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ ਜੀ। ਸਭ ਜੰਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ, ਗੁਰੂ ਰਾਮਦਾਸ ਜੀ, ਤੂੰ ਮੇਰਾ ਜਜਮਾਨ, ਜੀ ਤੂੰ ਮੇਰਾ
ਬਾਣੀ ਵਿੱਚ ਜਿੱਥੇ ਗੱਲ ਆਈ ਨਾ ਦਾਤੇ ਦੀ, ਉੱਥੇ ਮਹਾਰਾਜ ਨੇ ਇੱਕੋ ਹੀ ਕਿਹਾ, ਇੱਕੋ ਹੀ ਦਾਤਾ ਹੈ ਪੂਰੇ ਵਰਲਡ ਵਿੱਚ, ਪੂਰੀ ਸ੍ਰਿਸ਼ਟੀ ਦਾ ਇੱਕੋ ਹੀ ਦਾਤਾ ਹੈ। ਤੇ ਜਿੱਥੇ ਭਿਖਾਰੀਆਂ ਦੀ ਗੱਲ ਕੀਤੀ, ਕਹਿੰਦੇ ਦਾਤਾ ਇੱਕ, ਭਿਖਾਰੀ ਸਾਰੇ ਹੀ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦਾਤਾ ਇੱਕੋ ਹੀ ਏ। ਉਹਨੂੰ ਭਾਵੇਂ ਕੋਈ ਗੁਰੂ ਨਾਨਕ ਦਾ ਨਾਮ ਦੇ ਦੇਵੇ, ਗੁਰੂ ਰਾਮਦਾਸ ਦੇ ਨਾਮ ਨਾਲ ਪੁਕਾਰ ਲਵੇ, ਉਹਨੂੰ ਕੋਈ ਅੱਲਾ ਕਹਿ ਲਵੇ, ਵਾਹਿਗੁਰੂ ਕਹਿ ਲਵੇ, ਬੀਠਲ ਕਹਿ ਲਵੇ, ਮੁਰਾਰੀ ਕਹਿ ਲਵੇ, ਦਾਤਾ ਇੱਕੋ ਹੀ ਹੈ, ਨਿਰੰਕਾਰ। ਤੇ ਸਾਰਾ ਜੱਗ ਮੰਗਤਾ ਹੈ, ਦਾਤਾ ਇੱਕੋ ਹੀ ਹੈ। ਤੇ ਉਹ ਦਾਤੇ ਨੂੰ ਪਛਾਣੀਏ ਤੇ ਉਹਦਾ ਹਰ ਵੇਲੇ ਸ਼ੁਕਰਾਨਾ ਕਰੀਏ ਤੇ ਉਹਦੇ ਚਰਨ ਆਪਣੇ ਹਿਰਦੇ 'ਚ ਵਸਾ ਕੇ ਰੱਖੀਏ। ਸਾਡੇ ਲਈ ਦਾਤਾ ਕੌਣ? ਗੁਰੂ ਰਾਮਦਾਸ। ਸਾਡੇ ਲਈ ਪਰਮੇਸ਼ਰ ਕੌਣ? ਗੁਰੂ ਰਾਮਦਾਸ। ਤੇ ਆਓ ਆਪਣੇ ਮਨ ਨੂੰ ਕਹੀਏ, ਮਨਾ ਐਵੇਂ ਇੱਧਰ ਉੱਧਰ ਨਾ ਭਟਕ, ਕਦੀ ਕਿਸੇ ਦੇ ਬੂਹੇ, ਕਦੀ ਕਿਸੇ ਦੇ ਬੂਹੇ, ਕਦੀ ਮੜੀਆਂ ਤੇ, ਕਦੀ ਹੋਰ ਥਾਵਾਂ ਤੇ, ਕਦੀ ਨਗਾਂ ਵਾਲੀਆਂ ਮੁੰਦਰੀਆਂ ਵਾਲੇ ਬੰਦਿਆਂ ਦੇ ਕੋਲ, ਕਦੀ ਟੇਵੇ ਦਿਖਾਉਣ ਵਾਲਿਆਂ ਦੇ ਕੋਲ, ਕਦੀ ਜੋਤਸ਼ੀਆਂ ਦੇ ਕੋਲ, ਕਦੀ ਇਹੋ ਜੀਆਂ ਥਾਵਾਂ ਤੇ ਜਾਣੈ ਜਿਸ ਥਾਂ ਤੇ ਜਾਣ ਦੇ ਨਾਲ ਗੁਰੂ ਜੀ ਦੀ ਪ੍ਰਸੰਨਤਾ ਨਹੀਂ ਮਿਲਦੀ। ਜਿਹੜਾ ਮੰਗਤਾ ਇੱਕ ਮੰਗਤਾ ਦੂਜੇ ਮੰਗਤੇ ਨੂੰ ਕਿਆ ਦੇਵੇਗਾ? ਸਾਰੀ ਸ੍ਰਿਸ਼ਟੀ ਦਾ ਦਾਤਾ ਇੱਕੋ ਹੀ ਏ। ਉਹ ਦਾਤੇ ਦਾ ਨਾਮ ਹੈ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਰੱਬ ਹੈ ਮੇਰਾ ਗੁਰੂ ਰਾਮਦਾਸ। ਕੋਈ ਸ਼ੰਕੇ ਵਾਲੀ ਗੱਲ ਹੈ ਹੀ ਕੋਈ ਨਹੀਂ ਇਹਦੇ ਵਿੱਚ। ਕੋਈ ਮੰਨੇ ਨਾ ਮੰਨੇ, ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਗੁਰੂ ਰਾਮਦਾਸ ਰੱਬ ਵੇਖਣਾ ਤੇ ਪਿਆਰਿਓ ਗੁਰੂ ਰਾਮਦਾਸ ਜੀ ਨੂੰ ਵੇਖ ਲਓ। ਗੁਰੂ ਰਾਮਦਾਸ ਰੱਬ ਨੇ, ਪੂਰੀ ਸ੍ਰਿਸ਼ਟੀ ਦੇ ਦਾਤੇ ਨੇ। ਤੇ ਉਸ ਦਾਤੇ ਦੇ ਅੱਗੇ ਆਪਣਾ ਮਨ ਵੇਚ ਦਈਏ, ਆਪਣੇ ਮਨ ਨੂੰ ਕਹੀਏ, ਮਨਾ ਇੱਧਰ ਉੱਧਰ ਭਟਕਣਾ ਛੱਡ ਤੇ ਉਹਦੇ ਚਰਨ ਫੜ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇੱਕੋ ਹੀ ਦਾਤਾ ਹੈ। ਕਿਵੇਂ ਕਹਿ ਰਹੇ? ਦਾਤਾ ਦਾਤਾ ਇੱਕ ਹੈ, ਦਾਤਾ ਦਾਤਾ ਇੱਕ ਹੈ ਜੀ, ਦਾਤਾ ਦਾਤਾ ਇੱਕ ਹੈ, ਦਾਤਾ ਦਾਤਾ ਇੱਕ ਹੈ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਜੀ ਦਾਤਾ ਦਾਤਾ ਇੱਕ ਹੈ,
जजमान, करता तू मेरा जजमान। तू मेरा जजमान, करता तू मेरा जजमान। केते आखण आखिए, आखन टोट न होए, मंगण वाले केतने, दाता एको सोए। गुरु रामदास जी, गुरु रामदास जी, जी मंगण वाले केतने, दाता एको सोए। गुरु रामदास जी, 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 गुरु रामदास जी। गुरु रामदास जी। केता आखण आखिए, आखण टोट न होए, मंगण वाले केतड़े, दाता एको सोए। जिसके जी प्राण है, मन मसे सुख खोए। दाता एको सोए, करता तू मेरा, बोलो करता तू मेरा, गज के करता तू मेरा, मेरा मेरा, करता तू मेरा, बोलो फिर करता तू मेरा, जी तू मेरा जजमान, 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 तू मेरा जजमान। तू मेरा जजमान, तू मेरा जजमान। हर इको दाता वरतदा, वरतदा, हर इको दाता वरतदा, दूजा अवर न कोए। शब्द सलाई मन मसै, सहजे ही सुख खोए। सब नदरी अंदर वेखदा, जै भावे तैते। हर इको दाता वरतदा, दूजा अवर न कोए। करता तू मेरा जजमान, तू मेरा, तू मेरा, बोलो तू मेरा, गज के तू मेरा, थान थनंतर नव रया, पार ब्रह्म प्रभ सोए। सबना दाता एक है, दूजा नाही कोए। करता तू मेरा, करता तू मेरा, करता तू मेरा, गज के करता तू मेरा, करता तू मेरा जजमान, करता तू मेरा जजमान। करता तू मेरा जजमान, करता तू मेरा जजमान। थान थनंतर नव रहया, पार ब्रह्म प्रभ सोए। सबना दाता एक है, दूजा नाही कोए। तिस सरनाई छुट्टी है, तिस सरनाई छुट्टी है, कीता लोणे सो होए। करता तू मेरा जजमान, करता तू मेरा जजमान, करता तू मेरा जजमान, करता तू मेरा जजमान। धन गुरु रामदास जी, धन गुरु रामदास जी, धन गुरु रामदास जी, धन गुरु रामदास जी। तेरी भगत सच्ची, जे सच्चे पावे, आपे दे न पछोतावे। सबना जिया का एको दाता, सबना जिया का एको दाता, जी एको दाता, बोलो एको दाता, एको दाता। सबना जिया का एको दाता, शब्दे मार जीवामणिया। करता तू मेरा जजमान, करता करता जी करता करता, बोलो करता करता जी करता करता। मेरा 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 मेरा। करता तू मेरा, करता तू मेरा, करता तू मेरा, करता तू मेरा। तू मेरा। थान थलंतर
सबना दाता एक है, दूजा नहीं कोई। सबना दाता एक है, दूजा नहीं कोई। करता तू मेरा जजमान, करता तू मेरा जजमान, करता तू मेरा जजमान, करता तू मेरा जजमान, करता तू मेरा तू मेरा तू मेरा मेरा मेरा, करता तू मेरा जजमान, करता तू मेरा जजमान। करता तू मेरा जजमान, करता तू मेरा जजमान। एक दखना होते पह मांगो, एक दखना होते पह मांगो, एक दखना होते पे मांगो, एक दखना होते पे मांगो। देह अपना नाम तो मेरा जजमान करता, तू मेरा जजमान, तू मेरा जजमान करता, तू मेरा जजमान। जीत दखना होते पह मांगो, एक दखना होते पे मांगो, एक दखना एक दखना एक दखना एक दखना होते पह मांगो, एक दखना होते पे मांगो। देह अपना नाम, तू मेरा तू मेरा मेरा तू मेरा तू मेरा, तू मेरा तू मेरा मेरा तू मेरा तू मेरा, मेरा तू मेरा तू मेरा मेरा तू मेरा तू मेरा। तू मेरा तू मेरा मेरा तू मेरा तू मेरा। जी तू मेरा जजमान करता, तू मेरा जजमान। तू मेरा जजमान करता, तू मेरा जजमान। गुरु रामदास जी, धन 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 गुरु रामदास जी। धन गुरु रामदास जी। वाਹਿਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਰਾ ਗੁਰੂ ਰਾਮਦਾਸ ਸਾਹਿਬ ਜੀ ਤੂੰ ਮੇਰਾ ਤੂੰ ਮੇਰਾ ਤੂੰ ਤੂੰ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਬੋਲ ਜੀ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਸ ਸ਼ਬਦ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਨੇ ਵੇਖੋ ਸਾਨੂੰ ਕਿੱਡੇ ਵੱਡੇ ਭੁਲੇਖੇ ਚੋਂ ਕੱਢਿਆ। ਅਸੀਂ ਕਈ ਵਾਰੀ ਦਾਤਾ ਬੰਦਿਆਂ ਨੂੰ ਸਮਝਣ ਲੱਗ ਪੈਨੇ ਆ, ਫਲਾਣਾ ਬੰਦਾ ਦਾਤਾ ਹੈ, ਮੈਨੂੰ ਰਿਜ਼ਕ ਦੇਣ ਵਾਲਾ, ਮੈਨੂੰ ਰੋਟੀ ਦੇਣ ਵਾਲਾ। ਤਾਂ ਹੀ ਕਰਕੇ ਅਸੀਂ ਕਿੱਧਰ ਭਟਕਦੇ ਆਂ, ਕਦੀ ਕਿਤੇ ਭਟਕਦੇ ਆਂ, ਕਦੀ ਸਿੱਖ ਹੋਣ ਦੇ ਬਾਵਜੂਦ ਵੀ ਪਿਆਰਿਓ ਇਹੋ ਜੀਆਂ ਥਾਵਾਂ ਤੇ ਚਲੇ ਜਾਂਦੇ ਆ ਜਿੱਥੇ ਜਾਣ ਨਾਲ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਕਦੀ ਨਗਾਂ ਵਾਲੀਆਂ ਮੁੰਦਰੀਆਂ ਪਾ ਲਵਾਂਗੇ ਹੱਥਾਂ ਵਿੱਚ, ਉਂਗਲੀਆਂ ਵਿੱਚ, ਫਲਾਣੇ ਨਗ ਦੀ ਮੈਂ ਮੁੰਦਰੀ ਤਾਂ ਕਰਕੇ ਪਾਈ ਮੇਰੇ ਘਰ ਦਾ ਕਲੇਸ਼ ਦੂਰ ਹੋ ਜੇ, ਫਲਾਣੇ ਨਗ ਦੀ ਮੁੰਦਰੀ ਤਾਂ ਪਾਈ ਏ ਮੇਰੇ ਘਰ ਦੇ ਵਿੱਚ ਬਰਕਤ ਆ ਜੇ, ਮੇਰਾ ਕਾਰੋਬਾਰ ਚੱਲੇ। ਲੱਖ ਲਾਹਨਤ ਤੇ ਤੇਰੇ ਜੀਵਨ ਦੇ ਉੱਤੇ ਭਾਈ। ਜੇ ਤੂੰ ਸਿੱਖ ਹੋ ਕੇ ਇੱਧਰ ਜਾ ਰਿਹਾ, ਕੋਈ ਜਾਵੇ ਸਾਨੂੰ ਕਿਸੇ ਨਾਲ ਕੀ ਲੈਣਾ ਦੇਣਾ, 100 ਵਾਰੀ ਜਾਵੇ ਕੋਈ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਜਿਹੜੇ ਅਸੀਂ ਗੁਰੂ ਦੇ ਅਖਵਾਉਂਦੇ ਆ, ਜਿਹੜੇ ਆਹ ਸਤ ਸੰਗਤ ਰੋਜ਼ ਕਰਦੇ ਆ, ਅਸੀਂ ਸੰਗਤ ਦੇ ਕਿਲੇ ਵਿੱਚ ਰੋਜ਼ ਬਹਿਨੇ ਆ, ਪਿਆਰਿਓ ਇਹ ਕਮਜ਼ੋਰੀ ਸਾਡੇ ਅੰਦਰ ਨਾ ਹੋਵੇ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਖਾਰ। ਇਹ ਮੇਰੀ ਬੇਨਤੀ, ਇਹ ਨਿਸ਼ਚਾ ਸਾਡੇ ਅੰਦਰ ਬਣ ਜਾਏ। ਅੱਜ ਗੁਰੂ ਨਾਨਕ ਸਾਹਿਬ ਸਾਨੂੰ ਬੜੀ ਵੱਡੀ ਦਾਤ ਦੇ ਰਹੇ, ਕਹਿੰਦੇ ਕਰਤਾ ਤੂੰ ਮੇਰਾ ਜਜਮਾਨ। ਮੇਰਾ ਦਾਤਾ ਤੇ ਤੂੰ ਹੈ ਨਿਰੰਕਾਰ। ਇਹ ਗੁਰੂ ਰਾਮਦਾਸ ਮੇਰਾ ਦਾਤਾ ਤੇ ਤੂੰ ਹੈ, ਕੱਲਾ ਮੇਰਾ ਦਾਤਾ ਨਹੀਂ। ਅਸਲੀਅਤ ਵਿੱਚ ਸਾਰੀ ਸ੍ਰਿਸ਼ਟੀ ਦੀਆਂ ਝੋਲੀਆਂ ਭਰਨ ਵਾਲਾ ਦਾਤਾ ਤੂੰ ਹੈ, ਪਰ ਇਸ ਗੱਲ ਨੂੰ ਸਮਝਦਾ ਕੋਈ ਵਿਰਲਾ। ਕਰਤਾ ਤੂੰ ਮੇਰਾ, ਤੂੰ ਮੇਰਾ। ਜਿੱਡੇ ਲਾਡ ਨਾਲ ਕਹਿੰਦੇ ਆ ਨਾ ਆਪਣੇ ਬੱਚਿਆਂ ਨੂੰ ਮੇਰੇ ਬੱਚੇ ਨੇ, ਉਹ ਘੱਟ ਤੋਂ ਘੱਟ ਉਹਨੇ ਲਾਡ ਨਾਲ ਇੱਕ ਵਾਰੀ ਕਹੋ ਤੇ ਸਹੀ, ਕਰਤਾ ਤੂੰ ਮੇਰਾ, ਕਰਤਾ ਤੂੰ ਮੇਰਾ ਜਜਮਾਨ। ਗੁਰੂ ਰਾਮਦਾਸ ਤੂੰ ਮੇਰਾ ਜਜਮਾਨ। ਜਿੰਨੇ ਪਿਆਰ ਨਾਲ ਅਸੀਂ ਕਹਿੰਦੇ ਆ ਨਾ ਇਹ ਦੁਕਾਨ ਮੇਰੀ ਏ, ਇਹ ਕਾਰੋਬਾਰ ਮੇਰੇ ਨੇ,
ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਅਹੁਦਾ ਹੈ, ਇਹ ਮੇਰਾ ਸ਼ਹਿਰ, ਮੈਂ ਸ਼ਹਿਰ ਦਾ ਵੱਡਾ ਅਹੁਦੇਦਾਰ ਹਾਂ। ਉਹ ਜਿੰਨੇ ਪਿਆਰ ਨਾਲ ਆ ਚੀਜ਼ਾਂ ਕਹਿੰਨੇ, ਘੱਟ ਤੋਂ ਘੱਟ ਓਨੇ ਪਿਆਰ ਨਾਲ ਕਹਿ ਕੇ ਤੇ ਵੇਖੋ, ਕਰਤਾ ਤੂੰ ਮੇਰਾ ਜਜਮਾਨ, ਮੇਰਾ ਮਾਲਕ, ਮੈਨੂੰ ਦਾਤਾਂ ਦੇਣ ਵਾਲਾ ਤੇ ਤੂੰ ਹੈ। ਤੇ ਇੱਕ ਦਾਤ ਮੈਂ ਤੁਹਾਡੇ ਕੋਲੋਂ ਮੰਗਦਾ, ਇੱਕ ਪ੍ਰਾਰਥਨਾ, ਇੱਕ ਜੋਦੜੀ ਤੁਹਾਡੇ ਅੱਗੇ ਕਰਦਾ, ਇੱਕ ਦਖਣਾ ਹਉ ਤੈਂ ਪਹਿ ਮੰਗੋ, ਦੇ ਆਪਣਾ ਨਾਮ। ਮੈਂ ਤੁਹਾਡੇ ਕੋਲੋਂ ਵੱਡੀ ਦਾਤ ਮੰਗਦਾ, ਨਾਮ ਦਾਨ ਦੀ ਦਾਤ, ਤੁਹਾਡੀ ਬੰਦਗੀ ਦੀ ਦਾਤ। ਇਹ ਰਹਾਉ ਵਾਲੀਆਂ ਪੰਕਤੀਆਂ ਨੇ ਤੇ ਇਸ ਪੰਕਤੀਆਂ ਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਹੁਣ ਨਾਮ ਦੀ ਬਰਕਤ ਸਤਿਗੁਰੂ ਦੱਸ ਰਹੇ, ਕੀ ਕਹਿ ਰਹੇ, ਪੜਿਓ ਜੀ। ਗੁਰ ਪ੍ਰਸਾਦੀ ਵਿਦਿਆ ਵਿਚਾਰ, ਪੜ ਪੜ ਪਾਵੈ ਮਾਨ। ਕਹਿੰਦੇ ਆ ਨਾਮ ਦੀ ਵੱਡੀ ਬਖਸ਼ਿਸ਼ ਹੈ। ਕਿਹੜੀ ਬਖਸ਼ਿਸ਼? ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਸਿਮਰਦਾ ਹੈ ਨਾ, ਇਹ ਵਿਦਿਆ ਪ੍ਰਾਪਤ ਕਰਦਾ, ਇਹ ਵਿਦਿਆ ਨੂੰ ਵਿਚਾਰਦਾ, ਇਹ ਵਿਦਿਆ ਨੂੰ ਸਿੱਖਦਾ। ਇਸ ਵਿਦਿਆ ਦਾ ਸਦਕਾ, ਇਸ ਵਿਦਿਆ ਨੂੰ ਪੜ ਪੜ ਕੇ ਜਗਤ ਦੇ ਵਿੱਚ ਉਹਨੂੰ ਆਦਰ ਮਿਲਦਾ, ਸਨਮਾਨ ਮਿਲਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਜੀ ਦੀ ਬਾਣੀ ਹਰੇਕ ਦੇ ਲਈ ਹੈ, ਹਰੇਕ ਬੰਦੇ ਦੇ ਲਈ। ਇਹ ਮੇਰੀ ਬੇਨਤੀ ਹੈ, ਇਹਨੂੰ ਭਾਵੇਂ ਦੁਨਿਆਵੀ ਪੱਖ ਤੋਂ ਲੈ ਲਓ। ਵੇਖੋ, ਕੋਈ ਵੀ ਬੰਦਾ, ਕੋਈ ਬੱਚਾ ਨੌਜਵਾਨ, ਉਹਨੇ ਬੜੀ ਮਿਹਨਤ ਕੀਤੀ, ਮਿਹਨਤ ਕਰਕੇ, ਪੜ੍ਹਾਈ ਕਰਕੇ ਉਹ ਵੱਡੇ ਅਹੁਦੇ ਤੇ ਪਹੁੰਚ ਗਿਆ। ਜਦੋਂ ਵੱਡੇ ਅਹੁਦੇ ਤੇ ਪਹੁੰਚਿਆ, ਭਾਵੇਂ ਉਹ ਲੱਗ ਗਿਆ ਪਾਇਲਟ, ਭਾਵੇਂ ਉਹ ਜੱਜ ਬਣ ਗਿਆ, ਭਾਵੇਂ ਉਹ ਵਕੀਲ ਬਣ ਗਿਆ, ਭਾਵੇਂ ਉਹ ਕਿਸੇ ਸ਼ਹਿਰ ਦਾ ਵੱਡਾ ਅਹੁਦੇਦਾਰ ਬਣ ਗਿਆ। ਜਦੋਂ ਉਹਨੇ ਪੜ੍ਹਾਈ ਕੀਤੀ, ਉਹ ਪੜ੍ਹਾਈ ਦਾ ਸਦਕਾ ਹੋਇਆ ਕਿ ਪੜ੍ਹਾਈ ਨੇ ਉਹਨੂੰ ਬੜਾ ਆਦਰ ਦਿਵਾਇਆ, ਬੜਾ ਮਾਣ ਦਿਵਾਇਆ। ਆਖੋ ਵਾਹਿਗੁਰੂ ਜੀ। ਪੜ੍ਹ ਪੜ੍ਹ ਕੇ ਜਗਤ ਦੇ ਵਿੱਚ ਮਾਣ ਮਿਲ ਗਿਆ, ਵਿਦਿਆ ਨੂੰ ਪੜ੍ਹ ਪੜ੍ਹ ਕੇ। ਬਸ ਇਸੇ ਤਰ੍ਹਾਂ ਜਿਵੇਂ ਦੁਨਿਆਵੀ ਬੰਦੇ ਨੂੰ ਵਿਦਿਆ ਪੜ੍ਹ ਪੜ੍ਹ ਕੇ ਦੁਨੀਆ ਦੇ ਵਿੱਚ ਮਾਣ ਮਿਲਦਾ ਹੈ, ਤੇ ਜਦੋਂ ਕੋਈ ਪਰਮੇਸ਼ਰ ਦੇ ਨਾਮ ਦੀ ਵਿਦਿਆ ਨੂੰ ਪੜ੍ਹਦਾ ਹੈ, ਨਾਮ ਦੀ ਵਿਦਿਆ ਨੂੰ ਸਿੱਖਦਾ ਹੈ, ਨਾਮ ਦੀ ਵਿਦਿਆ ਨੂੰ ਸਿਮਰਦਾ ਹੈ, ਜਦੋਂ ਨਾਮ ਨੂੰ ਬੰਦਾ ਜਪਦਾ ਤੇ ਇਸ ਲੋਕ ਦੇ ਨਾਲ ਨਾਲ ਉਸ ਪਰਲੋਕ 'ਚ ਵੀ ਉਹਨੂੰ ਮਾਣ ਮਿਲ ਜਾਂਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅੱਗੇ ਜੀ। ਆਪਾ ਮਧੇ ਆਪ ਪਰਗਸਿਆ, ਪਾਇਆ ਅੰਮ੍ਰਿਤ ਨਾਮ। ਵੇਖੋ ਪਿਆਰਿਓ, ਉਹਦੇ ਅੰਦਰ ਹੀ ਉਹਦਾ ਆਪਣਾ ਆਪ ਚਮਕ ਪੀਂਦਾ ਹੈ। ਉਹਦਾ ਆਤਮਿਕ ਜੀਵਨ ਜਿਹੜਾ ਨਾ ਰੋਸ਼ਨ ਹੋ ਜਾਂਦਾ ਹੈ, ਉਹਦੇ ਮਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਆਪਣੇ ਅੰਦਰ ਹੀ ਉਹਦਾ ਆਪਣਾ ਆਪ ਚਮਕ ਜਾਂਦਾ ਹੈ। ਹੁਣ ਭਾਵੇਂ ਕੋਈ ਦੁਨਿਆਵੀ ਵਿਦਿਆ, ਹੁਣ ਬੱਚਾ ਹੈ, ਜਦੋਂ ਉਹਨੇ ਜਨਮ ਲਿਆ, ਲੜਕੀ ਨੇ ਜਨਮ ਲਿਆ, ਲੜਕੇ ਨੇ ਜਨਮ ਲਿਆ, ਜਨਮ ਲੈਂਦਿਆਂ ਤੇ ਉਹ ਵਕੀਲ ਬਣੇ ਨਹੀਂ, ਜਨਮ ਲੈਂਦਿਆਂ ਤੇ ਉਹ ਜੱਜ ਹੈ ਨਹੀਂ, ਜਨਮ ਲੈਂਦਿਆਂ ਉਹ ਪਾਇਲਟ ਨਹੀਂ। ਹਾਂ, ਪਾਇਲਟ ਉਹਦੇ ਅੰਦਰ ਛੁਪਿਆ ਸੀ। ਜਦੋਂ ਉਹਨੇ ਮਿਹਨਤ ਕੀਤੀ, ਉਹ ਪਾਇਲਟ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ। ਉਹਦੇ ਸ਼ੌਂਕ ਨੇ ਉਹਨੂੰ ਉਸ ਮੰਜ਼ਲ ਤੇ ਪਹੁੰਚਾ ਦਿੱਤਾ। ਸ਼ੌਂਕ ਸੀ ਵਿਦਿਆ ਪੜ੍ਹ ਪੜ੍ਹ ਕੇ ਡਾਕਟਰ ਮੈਂ ਬਣਨਾ ਹੈ। ਜਦੋਂ ਬੰਦੇ ਨੇ ਵਿਦਿਆ ਪੜ੍ਹਨੀ ਸ਼ੁਰੂ ਕੀਤੀ ਤੇ ਆਪਣੇ ਅੰਦਰੋਂ ਹੀ ਡਾਕਟਰ ਪ੍ਰਗਟ ਹੋ ਗਿਆ। ਡਾਕਟਰ ਕੋਈ ਬਾਹਰੋਂ ਥੋੜੀ ਆਉਂਦੇ ਨੇ, ਇਨਸਾਨ ਹੀ ਨੇ ਨਾ ਸਾਡੇ ਵਰਗੇ। ਪਰ ਉਹਨਾਂ ਨੇ ਕੀਤਾ ਕਿ ਵਿਦਿਆ ਪੜ੍ਹ ਪੜ੍ਹ ਕੇ ਆਪਣੀ ਡਾਕਟਰੀ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ। ਇਸੇ ਤਰ੍ਹਾਂ ਨਾਮ ਜਪ ਜਪ ਕੇ, ਨਾਮ ਜਪਣ ਵਾਲੇ ਆਪਣੇ ਅੰਦਰੋਂ ਹੀ ਪਰਮੇਸ਼ਰ ਸਾਈਂ ਨੂੰ ਪ੍ਰਗਟ ਕਰ ਲੈਂਦੇ ਨੇ। ਆਖੋ ਵਾਹਿਗੁਰੂ ਜੀ। ਪਰਮੇਸ਼ਰ ਕਿਤੇ ਬਾਹਰ ਥੋੜੀ ਹੈ ਤੇ ਅੰਦਰ ਹੀ ਹੈ ਨਾ। ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਹੈ ਤੇ ਅੰਦਰ ਹੀ ਹੈ ਨਾ। ਪਰ ਨਾਮ ਜਪਣ ਵਾਲਿਆਂ ਨੇ ਪਿਆਰਿਓ ਆਪਣੇ ਅੰਦਰੋਂ ਹੀ ਨਾਮ ਜਪ ਜਪ ਕੇ ਉਹਨੂੰ ਪ੍ਰਗਟ ਕਰ ਲਿਆ। ਤੇ ਜਦੋਂ ਉਹ ਪ੍ਰਗਟ ਹੋਇਆ ਤੇ ਅੰਦਰੋਂ ਅਗਿਆਨਤਾ ਦਾ ਹਨੇਰਾ ਹੋ ਗਿਆ ਦੂਰ, ਆਪਣਾ ਆਪ ਅੰਦਰੋਂ ਚਮਕ ਪਿਆ ਤੇ ਜੀਵਨ, ਆਤਮਿਕ ਜੀਵਨ ਰੌਸ਼ਨ ਹੋ ਗਿਆ। ਤੇ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਜਲ ਹੈ ਨਾ, ਉਹਨੂੰ ਪ੍ਰਾਪਤ ਜਦੋਂ ਹੋਇਆ, ਉਦੋਂ ਹੀ ਆ ਸਾਰੀਆਂ ਬਖਸ਼ਿਸ਼ਾਂ ਵਰਤੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪਣੇ ਅੰਦਰੋਂ ਹੀ ਉਹਨੇ ਸਭ ਕੁਝ ਪ੍ਰਗਟ ਕਰ ਲਿਆ। ਹੁਣ ਬਾਹਰ ਨਹੀਂ ਵੇਖਦਾ ਕਿਸੇ ਨੂੰ। ਕੋਈ ਰੱਬ ਬਾਹਰ ਲੱਭਣ ਨਹੀਂ ਤੁਰਿਆ ਫਿਰਦਾ ਕਿ ਰੱਬ ਬਾਹਰ ਹੈ, ਫਲਾਣੀ ਯਾਤਰਾ ਮੈਂ ਕਰਾਂਗਾ ਤਾਂ ਹੀ ਰੱਬ ਦੀ ਪ੍ਰਾਪਤੀ ਹੋਣੀ। ਹੁਣ ਤੇ ਰੋਜ਼ ਹੀ ਯਾਤਰਾ ਕਰਦਾ, ਰੋਜ਼ ਹੀ ਅੰਦਰ ਘੁੰਮਦਾ, ਰੋਜ਼ ਹੀ ਅੰਦਰ ਯਾਤਰਾ ਕਰਦਾ ਤੇ ਰੋਜ਼ ਹੀ ਪਰਮੇਸ਼ਰ ਦੇ ਦਰਸ਼ਨ ਕਰਦਾ।
ਕਰਤਾ ਤੂੰ ਮੇਰਾ ਜਜਮਾਨ। ਇੱਕ ਦਖਣਾ ਹਉ ਤੈ ਪੈ ਮੰਗੋ, ਦੇ ਆਪਣਾ ਨਾਮ। ਅੱਗੇ ਜੀ। पंच तस्कर धावत रखे, चूका मन अभिमान। ਇਹ ਨਾਮ ਦੀ ਵੱਡੀ ਬਰਕਤ ਪਤਾ ਕੀ ਪਈ? ਜਿਹੜੇ ਅੰਦਰ ਪੰਜੇ ਗਿਆਨ ਇੰਦਰੇ ਨੇ ਨਾ, ਗਿਆਨ ਇੰਦਰੇ ਸਾਡੇ ਇਹ ਦੌੜਦੇ ਸੀ। ਅੱਖਾਂ ਦੇ ਇੰਦਰੇ ਦੌੜਦੇ ਸੀ, ਮਾੜਾ ਵੇਖਦੇ ਸੀ। ਕੰਨਾਂ ਦੇ ਇੰਦਰੇ ਸਾਡੇ ਦੌੜਦੇ ਸੀ, ਮਾੜਾ ਸੁਣਦੇ ਸੀ। ਜ਼ੁਬਾਨ ਇਹ ਮਾੜਾ ਬੋਲਦੀ ਸੀ, ਮਾੜੇ ਸਵਾਦ ਲੈਂਦੀ ਸੀ। ਇਹ ਹੱਥ ਜਿਹੜੇ ਨੇ ਇਹ ਮਾੜੀਆਂ ਚੀਜ਼ਾਂ ਨੂੰ ਸਪਰਸ਼ ਕਰਦੇ ਸੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਪਰ ਨਾਮ ਦੀ ਬਰਕਤ ਦੇ ਨਾਲ ਹੋਇਆ ਕੀ? ਸਿਮਰਨ ਦੀ ਬਰਕਤ ਦੇ ਨਾਲ ਹੋਇਆ ਕੀ? ਇਹ ਵਿਕਾਰਾਂ ਵੱਲ ਦੌੜਦੇ ਪੰਜੇ ਗਿਆਨ ਇੰਦਰੇ ਬੰਦੇ ਨੇ ਰੋਕ ਲਏ। ਹੁਣ ਮਨ ਟਿਕ ਗਿਆ, ਤੇ ਜਦੋਂ ਮਨ ਟਿਕਿਆ ਅੰਦਰੋਂ ਅਹੰਕਾਰ ਵੀ ਦੂਰ ਹੋ ਗਿਆ। ਅੱਗੇ ਜੀ। दिष्ट विकारी दुर्मत भागी, ऐसा ब्रह्म ਮਹਾਰਾਜ ਕਹਿੰਦੇ ज्ञान। ਆ ਮੈਂ ਤੈਨੂੰ ਬ੍ਰਹਮ ਗਿਆਨੀ ਬਣਾਵਾਂ। ਆ ਬ੍ਰਹਮ ਗਿਆਨੀ ਜੇ ਬਣਨਾ ਹੀ ਨਾ, ਤੇ ਬ੍ਰਹਮ ਗਿਆਨੀ ਬਣਨ ਦਾ ਸੌਖਾ ਤਰੀਕਾ ਹੈ, ਤੂੰ ਨਾਮ ਨਾਲ ਜੁੜ ਜਾ। ਤੇ ਜਿਹੜਾ ਬੰਦਾ ਨਾਮ ਨਾਲ ਜੁੜ ਗਿਆ, ਪਰਮੇਸ਼ਰ ਦੇ ਚਰਨਾਂ ਦੇ ਨਾਲ ਡੂੰਗੀ ਸਾਂਝ ਪੈ ਗਈ, ਉਹਦੇ ਸਦਕਾ ਹੋਇਆ ਕਿ ਵਿਕਾਰਾਂ ਵਾਲੀ ਨਿਗਾਹ ਤੇ ਜਿਹੜੀ ਖੋਟੀ ਮੱਤ ਸੀ ਨਾ, ਉਹ ਦੂਰ ਹੋ ਗਈ। ਆਖੋ ਵਾਹਿਗੁਰੂ ਜੀ। ਬੰਦਾ ਬ੍ਰਹਮ ਗਿਆਨੀ ਬਣ ਗਿਆ। ਉਹੋ ਹੀ ਨਿਗਾਹ ਜਿਹੜੀ ਆਪਣੀ ਭੈਣ ਦੇ ਪ੍ਰਤੀ ਰੱਖੀ ਏ, ਆਪਣੀ ਮਾਂ ਦੇ ਪ੍ਰਤੀ ਰੱਖੀ ਏ, ਪਿਆਰਿਓ, ਉਹੋ ਹੀ ਨਿਗਾਹ ਹੁਣ ਦੂਜੀਆਂ ਇਸਤਰੀਆਂ ਪ੍ਰਤੀ ਵੀ ਬਣ ਗਈ ਏ। ਹੁਣ ਭੈਣ ਨੂੰ ਜਦੋਂ ਬੰਦਾ ਗੱਲ ਨਾਲ ਲਾਉਂਦਾ, ਕੋਈ ਵਿਕਾਰ ਜਨਮ ਥੋੜੀ ਲੈਂਦੇ ਨੇ, ਗੱਲ ਨਾਲ ਤੇ ਲਾ ਹੀ ਰਿਹਾ। ਆਪਣੀ ਧੀ ਨੂੰ ਜਦੋਂ ਗੱਲ ਨਾਲ ਲਾਇਆ, ਕਈ ਵਾਰੀ ਮੱਥਾ ਚੁੰਮਦਾ, ਮੂੰਹ ਚੁੰਮਦਾ ਆਪਣੀ ਧੀ ਦਾ, ਉਦੋਂ ਕੋਈ ਵਿਕਾਰ ਜਨਮ ਥੋੜੀ ਲੈ ਰਹੇ ਨੇ। ਬਸ ਜਿਹੋ ਜੀ ਆਪਣੀ ਧੀ, ਉਦਾਂ ਹੀ ਦੂਜਿਆਂ ਦੀਆਂ ਧੀਆਂ। ਜਿਹੋ ਜੀ ਆਪਣੀ ਮਾਂ, ਉਦਾਂ ਹੀ ਦੂਜਿਆਂ ਦੀਆਂ ਮਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਡੂੰਗੀ ਸਾਂਝ ਪਰਮੇਸ਼ਰ ਦੇ ਨਾਲ ਇਹੋ ਜੀ ਬਣ ਗਈ, ਸਿਮਰਨ ਦੇ ਨਾਲ ਇਹੋ ਜੀ ਬਣ ਗਈ। ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਹੋ ਗਈ ਦੂਰ। ਮਹਾਰਾਜ ਕਹਿੰਦੇ ਬਣ ਗਿਆ ਹੁਣ ਤੂੰ ਬ੍ਰਹਮ ਗਿਆਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੇਵ ਸਿੰਘ ਅੱਗੇ ਜੀ। जत सत चावल दया कनक कर, प्रापत पाती धान। ਪਹਿਲੇ ਸਮਿਆਂ 'ਚ ਹਵਨ ਕਰਵਾਏ ਜਾਂਦੇ ਸੀ, ਤੇ ਬ੍ਰਾਹਮਣ ਜਿਹੜਾ ਬੰਦਾ ਹਵਨ ਕਰਾਉਂਦਾ ਸੀ ਉਹਨੂੰ ਜਜਮਾਨ ਸਮਝਦਾ ਸੀ, ਤੇ ਆਪਣੇ ਜਜਮਾਨ ਕੋਲੋਂ ਮੰਗਦਾ ਸੀ ਚਾਵਲ, ਕਣਕ, ਆਹ ਚੀਜ਼ਾਂ ਮੰਗਦਾ ਸੀ। ਮਹਾਰਾਜ ਕਹਿੰਦੇ ਮੈਂ ਵੀ ਹਵਨ ਕਰਾਉਣਾ ਹੈ, ਤੇ ਸਤਿਗੁਰੂ ਮੈਨੂੰ ਵੀ ਚੀਜ਼ਾਂ ਤੁਸੀਂ ਦਿਓ, ਤੁਸੀਂ ਮੇਰੇ ਕਰਤੇ ਹੋ। ਪਰ ਮੈਨੂੰ ਪਤਾ ਕੀ ਚਾਹੀਦਾ, ਤੂੰ ਮੇਰਾ ਜਜਮਾਨ ਏ, ਤੇ ਤੇਰੇ ਨਾਮ ਦਾ ਜਗ ਮੈਂ ਰਚਾਇਆ, ਤੇ ਤੈਥੋਂ ਮੈਂ ਆਹ ਦਾਨ ਮੰਗਦਾ ਕਿ ਮੈਨੂੰ ਚਾਵਲਾਂ ਦੀ ਥਾਂ ਜਤ ਸਤ ਦੇ ਦੇ। ਇਹ ਚਾਵਲ ਮੈਨੂੰ ਦੇ, ਜਤ ਸਤ ਦੇ, ਮੈਨੂੰ ਸੱਚਾ ਆਚਰਣ, ਸੁੱਚਾ ਆਚਰਣ ਦੇ। ਮੇਰੇ ਗਿਆਨ ਇੰਦਰੇ ਨੇ ਨਾ ਇਹ ਮਾੜੇ ਪਾਸਿਓਂ ਰੁਕ ਜਾਣ, ਇਹੋ ਜਿਹੇ ਚਾਵਲ ਮੈਨੂੰ ਦੇ ਦੇ। ਕਣਕ ਦੀ ਥਾਂ ਮੇਰੇ ਹਿਰਦੇ ਦੇ ਵਿੱਚ ਦਇਆ ਪੈਦਾ ਕਰ ਦੇ, ਮੇਰੇ ਅੰਦਰ ਦਇਆ ਉਪਜੇ ਹਰ ਵੇਲੇ। ਆ ਕਣਕ ਮੈਨੂੰ ਚਾਹੀਦੀ ਏ, ਤੇ ਮੈਨੂੰ ਇਹ ਧਨ ਦਿਓ ਕਿ ਮੈਂ ਤੇਰੇ ਚਰਨਾਂ ਵਿੱਚ ਹਰ ਵੇਲੇ ਜੁੜਿਆ ਹੀ ਰਵਾਂ। ਆਖੋ ਵਾਹਿਗੁਰੂ ਜੀ। ਆਪਣੇ ਚਰਨਾਂ ਨਾਲ ਜੁੜਨ ਦੀ ਯੋਗਤਾ ਮੈਨੂੰ ਦੇ ਦਿਓ। ਅੱਗੇ ਜੀ। दूध करम संतोख कियो कर, ऐसा मांगो दान। ਮੈਨੂੰ ਸ਼ੁਭ ਕਰਮ ਕਰਨ ਦੀ ਸਮਰੱਥਾ ਬਖਸ਼ੋ, ਸੰਤੋਖ ਬਖਸ਼ੋ। ਇਹ ਮੇਰੇ ਵਾਸਤੇ ਦੁੱਧ ਤੇ ਘਿਓ ਦੇ ਬਰਾਬਰ ਨੇ। ਮੈਨੂੰ ਦੁੱਧ ਘਿਓ ਦੇਣਾ ਹੈ ਨਾ, ਤੇ ਆਹ ਦੁੱਧ ਘਿਓ ਦਿਓ ਕਿ ਮੈਂ ਹਰ ਵੇਲੇ ਸ਼ੁਭ ਕਰਮ ਕਰਾਂ। ਮੈਨੂੰ ਸਤ ਸੰਤੋਖ ਦੀ ਦਾਤ ਦੇ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਸਾਰੀਆਂ ਨਾਮ ਦੀਆਂ ਬਰਕਤਾਂ ਨੇ, ਨਾਮ ਦੀਆਂ ਬਰਕਤਾਂ। ਜਦੋਂ ਨਾਮ ਜਿੱਥੇ ਆਏਗਾ ਉੱਥੇ ਸਤ ਸੰਤੋਖ ਆ ਜਾਏਗਾ, ਉੱਥੇ ਉੱਚਾ ਆਚਰਣ ਆ ਜਾਏਗਾ, ਉੱਥੇ ਮਾੜੇ ਪਾਸਿਓਂ ਜਿਹੜੀ ਬਿਰਤੀ ਉਹ ਹਟਦੀ ਜਾਏਗੀ। ਅੱਗੇ ਜੀ। ਖਿਮਾ ਧੀਰਜ ਕਰ ਗਊ ਲਵੇਰੀ, ਸਹਜੇ ਬਛੜਾ ਖੀਰ ਪੀਏ। ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ, ਤੇ ਮੇਰੇ ਅੰਦਰ ਐਡਾ ਵੱਡਾ ਜਿਗਰਾ ਪੈਦਾ ਕਰਦੇ ਕਿ ਮੈਂ ਦੂਜਿਆਂ ਦੀਆਂ ਵਧੀਕੀਆਂ ਨੂੰ ਸਹਾਰ ਸਕਾਂ। ਇਹ ਮੇਰੇ ਲਈ ਬਣ ਗਈ ਲਵੇਰੀ ਗਾਂ, ਤਾਂ ਕਿ ਆਹ ਜਿਹੜਾ ਮੇਰਾ ਮਨ ਵਸਿਆ ਨਾ ਸ਼ਾਂਤ ਅਵਸਥਾ ਵਿੱਚ ਟਿਕ ਕੇ ਇਹ ਸ਼ਾਂਤੀ ਦਾ ਦੁੱਧ ਪੀ ਸਕੇ। ਮੇਰੇ ਲਈ ਲਵੇਰੀ ਗਾਂ ਕੀ ਹੈ?
ਦੂਜਿਆਂ ਦੀਆਂ ਵਧੀਕੀਆਂ ਨੂੰ ਮੈਂ ਸਹਾਰਨ ਲੱਗ ਪਿਆ ਹੁਣ। ਦੂਜਿਆਂ ਦੀ ਵਧੀਕੀ ਦਾ ਮੇਰੇ ਉੱਤੇ ਹੁਣ ਕੋਈ ਅਸਰ ਨਹੀਂ ਹੋ ਰਿਹਾ। ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਬਚਨ ਨੇ ਨਾ, ਕਹਿੰਦੇ ਕਿਸੇ ਦੇ ਬੋਲ ਕਬੋਲ ਸਹਾਰਨਾ ਤਪਾਂ ਸਿਰ ਤਪੇ। ਕਹਿੰਦੇ ਹੁਣ ਦੂਜਿਆਂ ਦੀਆਂ ਵਧੀਕੀਆਂ ਸਹਾਰਨ ਦਾ ਸੁਭਾਅ ਤੇ ਜਿਗਰਾ ਮੈਨੂੰ ਮਿਲ ਗਿਆ। ਇਹ ਮੇਰੇ ਲਈ ਲਵੇਰੀ ਗਾਂ ਤੇ ਇਹ ਲਵੇਰੀ ਗਾਂ ਮੈਨੂੰ ਚਾਹੀਦੀ ਏ, ਕਿਉਂਕਿ ਮੇਰਾ ਮਨ ਵਛਾ ਜਿਹੜਾ ਹੈ ਨਾ ਸ਼ਾਂਤ ਅਵਸਥਾ ਵਿੱਚ ਟਿਕ ਕੇ ਇਹ ਸ਼ਾਂਤੀ ਦਾ ਤੇਰੇ ਨਾਮ ਦਾ ਬੰਦਗੀ ਦਾ ਦੁੱਧ ਪੀ ਸਕੇ। ਅੱਗੇ ਜੀ, सिफत शर्म का कपड़ा मांगो, हर गुण नानक रवत रहे। ਕਹਿੰਦੇ ਹੈ ਪਰਮੇਸ਼ਰ ਮੈਂ ਤੇਥੋਂ ਤੇਰੀ ਸਿਫਤ ਸਲਾਹ ਕਰਨ ਦੇ ਉਦਮ ਦਾ ਕੱਪੜਾ ਮੰਗਦਾ, ਤਾਂ ਕਿ ਮੇਰਾ ਮਨ ਸਦਾ ਹੀ ਤੇਰੇ ਗੁਣ ਗਾਉਂਦਾ ਰਹੇ। ਮੈਨੂੰ ਕੱਪੜਾ ਦੇ ਕਿ ਹਰ ਵੇਲੇ ਮੈਂ ਤੇਰੀ ਸਿਫਤ ਸਲਾਹ ਹੀ ਕਰਦਾ ਰਹਾਂ। ਵੇਖੋ ਕਿੱਡੀਆਂ ਵੱਡੀਆਂ ਦਾਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਮੰਗਣ ਦੀ ਜਾਚ ਸਿਖਾਈ ਹੈ। ਇੱਕ ਨਾਮ ਨੂੰ ਮੰਗ ਲੈ, ਸਾਰੀਆਂ ਦਾਤਾਂ ਮਗਰ ਆ ਜਾਣਗੀਆਂ। ਵੱਡੀ ਦਾਤ ਨਾਮ ਦੀ ਦਾਤ, ਵੱਡੀ ਦਾਤ ਬੰਦਗੀ ਦੀ ਦਾਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਕੀ ਕੀਰਤਨ ਦੀ ਹੁਣ ਸਮਾਪਤੀ ਹੈ। ਸਨਿਮਰ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਚਰਨ ਜ਼ਰੂਰ ਪਾਇਆ ਕਰੋ। ਦਾਤਾ ਬੰਦੀ ਛੋੜ ਪਬਲਿਕ ਸਕੂਲ ਜੋ ਤੁਹਾਡਾ ਟਰਸਟ ਚੱਲ ਰਿਹਾ ਹੈ, ਸਕੂਲ ਵਿੱਚ ਪਿਆਰਿਓ ਤੁਹਾਨੂੰ ਪਤਾ ਹੀ ਹੈ, ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ, ਬਿਲਕੁਲ ਫ੍ਰੀ ਪੜ੍ਹਾਈ। ਬਾਬੇ ਨਾਨਕ ਦੀ ਰਸੋਈ ਚੱਲ ਰਹੀ, ਜਿਸ ਰਸੋਈ ਨਾਲ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਰਾਹੀਂ ਰੋਜ਼ਾਨਾ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਚੈਰੀਟੇਬਲ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਲੋੜਵੰਦਾਂ ਦਾ ਇਲਾਜ ਜਿੱਥੇ ਫ੍ਰੀ ਹੁੰਦਾ ਹੈ। ਨਾਲ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਜਿਹਦੇ ਰਾਹੀਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ, ਗੁਰਮਤਿ ਦੀ 2 ਸਾਲਾਂ ਦਾ ਕੋਰਸ ਹੈ। ਬਾਕੀ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਨਵੀਂ ਜਗ੍ਹਾ ਸਤਿਗੁਰਾਂ ਨੇ ਬਖਸ਼ੀ ਹੈ, ਬਟਾਲਾ ਰੋਡ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਯੂਨਿਟ ਨੰਬਰ 3, ਉੱਥੇ ਵੀ ਸਕੂਲ ਹਸਪਤਾਲ ਬਣਨਾ ਹੈ। ਬਿਆਨਾਂ ਦੇ ਚੁੱਕੇ ਆ, ਰਜਿਸਟਰੀ ਅਜੇ ਹੋਣੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, 2500 ਰੁਪਏ ਇੱਕ ਗੱਜ ਦੀ ਸੇਵਾ ਹੈ। ਉੱਥੇ ਸਕੂਲ ਵੀ, ਹਸਪਤਾਲ, ਹੋਰ ਕਾਰਜ, ਕਿਉਂਕਿ 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆ, ਆਪਣਾ ਐਜੂਕੇਸ਼ਨ ਤੇ ਨਾਲ ਹੈਲਥ। 2 ਚੀਜ਼ਾਂ ਤੁਸੀਂ ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਪਰ ਹੁਣ ਟੌਪ ਕਲਾਸ, ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। 2500 ਰੁਪਏ ਇੱਕ ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਸਭ ਨੇ ਕਰਨੀ। ਇਹ ਬੇਨਤੀ, ਇਹ ਸੇਵਾ ਤੁਸੀਂ ਪੇਟੀਐਮ, ਗੂਗਲ ਪੇ ਵੀ ਕਰ ਸਕਦੇ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਵੀ ਆ ਚੁੱਕੀ ਹੈ, ਸਕਰੀਨਸ਼ਾਟ ਲੈ ਲਓ ਔਰ ਪੱਕੇ ਮਹੀਨਾਵਾਰੀ ਮੈਂਬਰ ਬਣ ਜਾਓ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਭੇਜਣੀ ਮਹੀਨੇ ਦੀ, ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ। ਹਰ ਮਹੀਨੇ ਦੇ ਪੱਕਾ ਮਹੀਨਾਵਾਰੀ ਤੁਸੀਂ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। 14 ਅਪ੍ਰੈਲ ਭੁੱਲਿਓ ਨਾ, ਸਾਰਿਆਂ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਦੇਣੇ। ਕੇਸਰੀ ਦਸਤਾਰਾਂ ਗੁਰਮੁਖਾਂ ਨੇ, ਕੇਸਰੀ ਚੁੰਨੀਆਂ ਭੈਣਾਂ ਨੇ ਜੋ ਲੈ ਕੇ ਆਉਣੀਆਂ ਨੇ। ਇਹ ਮੇਰੀ ਬੇਨਤੀ, ਸਾਰੀ ਰਾਤ ਆਏ ਸੰਤ ਪ੍ਰਾਹੁਣੇ, ਹੋਆ ਕੀਰਤਨ, ਰਹਿਣ ਸਭਾਈ। 8 ਵਜੇ ਪਹੁੰਚ ਜਿਓ, ਪ੍ਰਸ਼ਾਦਾ ਪਾਣੀ ਛਕ ਕੇ ਚੌਂਕੜੇ ਮਾਰ ਕੇ ਬਹਿ ਜਾਣਾ। 10 ਵਜੇ ਤੋਂ 3 ਵਜੇ ਤੱਕ ਇਹ ਸਮਾਗਮ ਹੋਣੇ। ਸਭ ਨੇ ਦਰਸ਼ਨ ਦੇਣੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।